ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਜੀ ਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ। ਸਰਕਾਰ ਵੱਲੋਂ ਜਿਹੜਾ ਮੈਮੋਰੈਂਡਮ ਦੇਣਾ ਸੀਗਾ, ਕਹਿੰਦੇ ਮੈਮੋਰੈਂਡਮ ਦੇਣ ਦੇ ਮਾਮਲੇ ਤੇ ਉਲਝੀ ਪਈ ਹੈ ਸਰਕਾਰ ਹਾਲੇ ਤੱਕ ਤਾਂ। ਦੇਖੋ, ਫਾਈਨਲੀ ਕੱਲ ਮਾਨ ਸਾਹਿਬ ਨੇ ਇਹ ਤੇ ਕਹਿ ਦਿੱਤਾ ਕਿ ਅਸੀਂ ਵੇਰਵੇ ਜਿਹੜੇ ਆ ਭੇਜ ਦਿੱਤੇ ਨੇ। ਜੀ ਜੀ। ਪਰ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਇੱਕ ਮੁਲਾਕਾਤ ਕੀਤੀ ਸੀਗੀ ਅਮਿਤ ਸ਼ਾਹ ਦੀ ਜੀ ਨਾਲ। ਜੀ ਬਿਲਕੁਲ। ਤੇ ਉਹਦੇ ਵਿੱਚ ਵੀ ਇਹਨਾਂ ਨੇ ਇਹੀ ਆਖਿਆ ਸੀਗਾ ਕਿ ਭਾਈ ਅਸੀਂ ਵੇਰਵੇ ਜਿਹੜੇ ਆ ਉਹ ਸਾਰੇ ਸਾਂਝੇ ਕਰ ਦਿੱਤੇ। ਤੇ ਮਤਲਬ ਕਿ ਇਹਨਾਂ ਨੇ ਕਹਿਤਾ ਕੱਲ ਕਿ ਉਹਦੇ ਅਸੀਂ ਦੱਸਦਾ ਸੀਗਾ ਕਿ ਇੰਨਾ ਨੁਕਸਾਨ ਹੋਇਆ ਵਾ ਜੀ, ਇੰਨਾ ਨੁਕਸਾਨ ਹੋਇਆ। ਪਰ ਤੁਸੀਂ ਵੇਖੋ ਕਿ ਲਗਾਤਾਰ ਮੀਟਿੰਗਾਂ ਹੋਈਆਂ ਨੇ ਜੀ, ਇਹ ਫਾਈਨਲ ਕਰਨ ਵਾਸਤੇ ਕਿ ਸਾਡਾ ਨੁਕਸਾਨ ਕਿੰਨਾ ਹੈ। ਅੱਛਾ, ਇਸ ਤੋਂ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸ ਰੋਚਕ, ਜਿਨ੍ਹਾਂ ਪਟਵਾਰੀਆਂ ਨੂੰ ਇਹਨਾਂ ਨੇ ਪਾਣੀ ਪੀ ਪੀ ਕੇ ਪੱਡਿਆ, ਪਤਾ ਨਹੀਂ ਕਿਹੜੀ ਇਹਨਾਂ ਦੇ ਘਰ ਦੇ ਰਜਿਸਟਰੀ ਕਿਤੇ ਕੋਈ ਗਲਤ ਮਲਤ ਹੋਈ ਆ ਕਿ ਇੰਤਕਾਲ ਦਾ ਫਰਕ ਪਿਆ ਕਿ ਪਟਵਾਰੀਆਂ ਨਾਲ ਤੇ ਤੁਹਾਨੂੰ ਪਤਾ ਹੀ ਆ 57 ਮੰਗ। ਬਈ ਜਦੋਂ ਪੂਰੀ ਦਲਦਲ ਸੀਗੀ ਨਾ ਖੇਤਾਂ ਤੇ ਪਟਵਾਰੀ ਹੀ ਸੀਗੇ, ਉਧਰੋਂ ਮੀਂਹ ਵਰਦੇ ਸਨ ਤੇ ਉਧਰੋਂ ਜਾ ਕੇ ਗਰਦੌਰੀਆਂ ਕਰ। ਕਰਪਸ਼ਨ ਕੋਈ ਕਰਦਾ ਹੈ ਤੇ ਉਹ ਚੋਰ ਹੈ, ਉਹਨੂੰ ਫੜੋ, ਸਰਕਾਰ ਦਾ ਕੰਮ। ਪਰ ਤੁਸੀਂ ਵੇਖ ਲਓ ਕਿ ਉਹਨਾਂ ਨੇ ਇਨ ਟਾਈਮ ਗਰਦੌਰੀ ਕਰਕੇ, ਨਾਲੇ ਪਟਵਾਰੀ ਪੂਰੇ ਨਹੀਂ ਹੈ ਪੰਜਾਬ 'ਚ, ਉਹਨਾਂ ਨੇ ਗਰਦੌਰੀ ਕਰਕੇ ਤੇ ਮਾਰੀ। ਤੇ ਤੁਸੀਂ ਗਰਦੌਰੀ ਕਰਕੇ ਦਿਖਾ ਦਿਓ, ਟੀਚਰਾਂ ਨੂੰ ਲਾ ਦਿਓਗੇ ਗਰਦੌਰੀ ਕਰਨ, ਪੁਲਿਸ ਕਰ ਲੂਗੀ ਗਰਦੌਰੀ। ਇਹ ਕਹਿੰਦੇ ਕਿ ਪਟਵਾਰੀਆਂ ਦੀ ਲੋੜ ਨਹੀਂ, ਅਸੀਂ ਤਾਂ ਸਾਰਾ ਕੁਝ ਆਨਲਾਈਨ ਕਰ ਦਿੰਦੇ। ਅੱਛਾ, ਉਹੀ ਹੈ ਨਾ, ਮਤਲਬ ਕਿ ਇਹਨਾਂ ਦੇ ਕਿਸੇ ਭੰਬੱਕੜ ਨੂੰ ਪੁੱਛੀਏ ਸਿਆਣੇ ਨੂੰ, ਉਹ ਕਹਿੰਦੇ ਪਟਵਾਰੀਆਂ ਦੀ ਕੀ ਲੋੜ ਆ, ਸਾਰਾ ਕੁਝ ਆਨਲਾਈਨ ਪਿਆ। ਅੱਛਾ, ਤੇ ਆਨਲਾਈਨ ਕਰਨਾ ਕੀ ਨਹੀਂ, ਆਨਲਾਈਨ ਕਰਕੇ ਇਕੱਠਾ ਰੱਖਣਾ ਕੀ ਨਹੀਂ, ਉਹ ਨਹੀਂ ਪਤਾ ਕੀ ਨੇ। ਉਹੀ ਹੈ ਨਾ ਕਿ ਕੁਝ ਚੀਜ਼ਾਂ ਅੱਜ ਕੱਲ ਤੁਸੀਂ ਡਰੋਨ ਰਾਹੀਂ ਕਰ ਸਕਦੇ ਹੋ, ਬਹੁਤ ਸਾਰੀਆਂ ਚੀਜ਼ਾਂ, ਪਰ ਜਿਹੜੀ ਗਰਾਊਂਡ ਤੇ ਜਾ ਕੇ ਕਿੱਥੇ ਕਿੰਨੇ % ਨੁਕਸਾਨ ਹੈ ਉਹ ਰਿਪੋਰਟ ਤਿਆਰ ਕਰੀਏ, ਆਪਾਂ ਨੂੰ ਪਤਾ ਮੈਨੂਅਲੀ ਹੀ। ਖੈਰ, ਇਹ ਜਿਹੜੀ ਗੱਲ ਹੈ ਕਿ ਇਹ ਗਰਦੌਰੀ ਵਗੈਰਾ ਹੋਈ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣ ਫਾਈਨਲਾਈਜ਼ ਕੀਤਾ। ਮਤਲਬ ਕਿ ਕਈ ਮੀਟਿੰਗਾਂ ਸੀਗੀਆਂ। ਦੇਖੋ ਰੌਲਾ ਕੀ ਆ, ਇਹ ਗੱਲ ਇੱਕ ਮੈਨੂੰ ਕਿਸੇ ਹੋਰ ਪਾਰਟੀ ਦੇ ਲੀਡਰ ਨੇ ਵੀ ਦੱਸੀ ਕਿ ਸਾਡੇ ਇਲਾਕੇ ਦੇ ਵਿੱਚ ਉਹਦਾ ਨੁਕਸਾਨ ਹੋਇਆ ਨਹੀਂ ਜਿੰਨਾ ਇਹ ਪਵਾ ਰਹੇ ਨੇ, ਜਿੰਨਾ ਇਹ ਕਹਿ ਰਹੇ ਜੀ। ਤੇ ਮੈਂ ਉਦੋਂ ਗੱਲ ਆਈ ਗਈ। ਹੁਣ ਪਿਛਲੇ ਦਿਨੀ ਜਦੋਂ ਮੀਟਿੰਗਾਂ ਚੱਲੀਆਂ ਲਗਾਤਾਰ, ਇੱਕ ਮੈਮੋਰੈਂਡਮ ਭੇਜਣਾ ਜੀ, ਨਹੀਂ ਦੁਬਾਰਾ ਬਣਾਉਣੇ ਆ ਜੀ, ਦੁਬਾਰਾ। ਉਹਦਾ ਕਾਰਨ ਮੈਨੂੰ ਕਿਸੇ ਅਫਸਰਸ਼ਾਹੀ ਦੇ ਵਿੱਚੋਂ ਸੋਰਸ ਨੇ ਦੱਸਿਆ ਕਿ ਰੌਲਾ ਪਾਤਾ 20,000 ਕਰੋੜ ਦਾ ਨੁਕਸਾਨ ਬਣਦਾ ਪਿਆ 800 ਤੋਂ ਬਲਕਿ 8,000 ਕਰੋੜ ਤੋਂ 10,000 ਜੀ। ਇਹ ਹੁਣ ਕੀ ਕਰੀਏ ਕੀ?
ਤਾਂ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ ਮੀਟਿੰਗਾਂ ਹੋਈਆਂ, ਬੁੱਧਵਾਰ, ਫਿਰ ਕਹਿੰਦੇ ਵੀਰਵਾਰ, ਹੁਣ ਫਾਈਨਲੀ ਕਹਿੰਦੇ ਨੇ ਕਿ ਕਰ ਦਿੱਤਾ ਗਿਆ ਜੀ, ਸਾਰਾ ਕੁਝ ਕੰਮ ਡਨ ਕਰ ਦਿੱਤਾ ਗਿਆ। ਤਾਂ ਹੁਣ ਕੁੱਲ ਮਿਲਾ ਕੇ ਇਹਨਾਂ ਨੇ ਦੱਸਦੇ ਆ ਕਿ ਜਿਹੜਾ ਬਣਾਇਆ ਉਹ ਸ਼ਾਇਦ ਲਗਭਗ 13,000, ਜਿਹਦੇ ਚ ਪਿੰਡੂ ਵਿਕਾਸ ਤੇ ਪੰਚਾਇਤ ਦਾ ਸ਼ਾਇਦ 3554 ਕਰੋੜ ਪਹਿਲਾਂ ਸੋਚ ਕੇ ਇਹਨਾਂ ਨੇ ਬਣਾਇਆ। ਜਿਹੜਾ ਉਹ ਪਹਿਲਾਂ ਸੀਗਾ 5043, ਮਤਲਬ ਕਿ 14 ਮਹਿਕਮਿਆਂ ਦਾ ਨੁਕਸਾਨ ਜਿਹੜਾ ਸੀ ਉਹ ਫਾਈਨਲ ਕੀਤਾ ਗਿਆ। ਤਾਂ ਜਿਹੜੀ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਪ੍ਰੈਜੈਂਟੇਸ਼ਨ ਦਿੱਤੀ ਸੀ, ਉਹਦੇ ਚ ਨੁਕਸਾਨ ਦਾ ਅੰਦਾਜ਼ਾ 13,299 ਕਰੋੜ। ਹੁਣ ਮਤਲਬ ਕਿ ਜਦੋਂ ਪਾਣੀ ਉਤਰਿਆ ਤਾਂ ਫਿਰ ਇਹ ਕਹਿੰਦੇ ਕਿ ਅਸੀਂ ਦੁਬਾਰਾ ਕਰਵਾਇਆ ਜੀ। ਇਹਦੇ ਚ ਹੁਣ ਇਹ ਜਿਹੜਾ ਵਿਵਾਦ ਤੇ ਚੱਲ ਹੀ ਰਿਹਾ, ਪਰ ਤੁਸੀਂ ਦੇਖੋ ਕਿ ਮਾਲੀਆ ਵਿਭਾਗ ਹੈ ਜਿਹੜਾ, ਉਹਦਾ ਵੱਧ ਗਿਆ ਹੁਣ 2782 ਕਰੋੜ ਹੋ ਗਿਆ, ਪਹਿਲਾਂ 1852 ਸੀ। ਲੋਕ ਨਿਰਮਾਣ ਦਾ ਉਹੀ ਰਕਮ ਆ 1022 ਕਰੋੜ। ਜਲ ਸਰੋਤ ਦਾ 1520 ਕਰੋੜ ਵੱਧ ਗਿਆ, ਪਹਿਲਾਂ 317 ਕਰੋੜ ਸੀ। ਜਿਹੜਾ ਸਿੱਖਿਆ ਵਿਭਾਗ ਆ ਉਹਦਾ ਪਹਿਲਾਂ 542 ਕਰੋੜ ਸੀ, ਹੁਣ 547 ਕਰੋੜ ਕਰ ਦਿੱਤਾ ਨੇ। ਹੈਲਥ ਦਾ ਉਹੀ ਹੈ 780 ਕਰੋੜ। ਪਸ਼ੂ ਪਾਲਨ ਦਾ ਉਹੀ ਹੈ 129 ਕਰੋੜ। ਖੁਰਾਕ ਤੇ ਸਪਲਾਈ ਡਿਪਾਰਟਮੈਂਟ ਹੈ ਜਿਹੜਾ, ਉਹਦਾ 7 ਕਰੋੜ ਹੈ, ਸੇਮ ਹੈ। ਬਿਜਲੀ ਡਿਪਾਰਟਮੈਂਟ 139 ਕਰੋੜ ਸੇਮ ਹੈ। ਸਥਾਨਕ ਅਦਾਰੇ 77 ਕਰੋੜ ਉਹੀ ਹੈ, ਤੇ ਜੰਗਲਾਤ ਡਿਪਾਰਟਮੈਂਟ ਦਾ ਵੀ ਉਹੀ। ਮਤਲਬ ਕਿ ਇੱਕ ਵੱਡਾ, ਜੇ ਤੁਸੀਂ ਦੇਖੋਗੇ ਪੇਂਡੂ ਵਿਕਾਸ ਤੇ ਪੰਚਾਇਤ ਦੇ ਵਿੱਚ ਮਿਲਿਆ ਆਪਾਂ ਨੂੰ, ਜਿਹਦੇ ਚ ਸਿੱਧਾ ਹੀ ਸਿੱਧਾ ਆਪਾਂ ਕਹਿ ਲਈਏ 1500-1600 ਕਰੋੜ ਦਾ ਫਰਕ ਆ। ਬਾਕੀ ਹੁਣ ਦੇਖੋ ਕਿੰਨਾ ਦਿੰਦੇ ਨੇ। ਮੈਮੋਰੰਡਮ ਇਹਨਾਂ ਨੇ ਫਾਈਨਲੀ ਤਿਆਰ ਕਰ ਲਿਆ, ਮੁੱਖ ਮੰਤਰੀ ਦੇ ਹੁਣ ਦਸਤਖਤ ਹੋਣੇ ਨੇ ਤੇ ਉਸ ਤੋਂ ਬਾਅਦ ਉਹ ਖਿਲਾ ਦਿੱਤਾ ਜਾਵੇਗਾ। ਪਰ ਇਹਦੇ ਚ ਕਾਫੀ ਉਲਝਣ ਬਣੀ ਰਹੀ, ਮੈਂ ਜਿਵੇਂ ਤੁਹਾਨੂੰ ਦੱਸਿਆ ਪ੍ਰਵੀਨ ਜੀ, ਕਿ ਖਿੱਚ ਧੂ ਕੇ ਕੰਮ ਕੀਤਾ, ਕਿਉਂਕਿ ਜੇ ਬਾਹਲਾ ਹੀ ਪਿੱਛੇ ਰਹਿ ਜਾਂਦੇ ਸੀ ਤਾਂ ਵੀ ਹਾਨੀ ਹੋ ਜਾਣੀ ਸੀ ਨਾ, ਹੇਠੀ ਹੋ ਜਾਣੀ ਸੀ। ਤੇ ਇਸ ਕਰਕੇ ਲਗਾਤਾਰ ਮੀਟਿੰਗਾਂ ਹੋਈਆਂ ਤੇ ਫਿਰ ਮੀਟਿੰਗਾਂ ਤੋਂ ਬਾਅਦ ਹੁਣ ਫਾਈਨਲ ਹੋਇਆ ਕਿ ਪੰਜਾਬ 'ਚ ਹੜ੍ਹਾਂ ਦਾ ਜਿਹੜਾ ਨੁਕਸਾਨ ਆ ਉਹ ਅਨੁਮਾਨਿਤ 12,905 ਕਰੋੜ, ਯਾਨੀ ਲਗਭਗ 13,000 ਕਰੋੜ ਕਹਿ ਲਓ। ਪਰ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਉਹ 13,299 ਕਰੋੜ ਦੀ ਸੀਗੀ। ਹੁਣ ਸੋਧ ਕੇ ਇਹਨਾਂ ਨੇ ਦੁਬਾਰਾ ਜੀ। ਤੇ ਮਿੰਟੂ ਜੀ, ਆਪਾਂ ਗੱਲ ਕਰੀਏ ਅਗਲੇ ਮਸਲੇ ਦੀ। ਜਿਵੇਂ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਜਿਹੜਾ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਜੀ, ਉਸ ਮੌਤ ਮਾਮਲੇ ਤੋਂ ਬਾਅਦ ਆਪਾਂ ਦੇਖਿਆ ਵੀ ਅਵਾਰਾ ਪਸ਼ੂਆਂ ਦੇ ਮਾਮਲੇ ਦੇ ਵਿੱਚ ਵੀ ਬਹੁਤ ਬਹਿਸ ਚੱਲੀ। ਹੁਣ ਇਹ ਜਿਹੜਾ ਕਾਉਸੈਸ ਦਾ ਮੁੱਦਾ ਜੀ, ਇਹ ਉੱਠਿਆ ਇਸ ਮੌਤ ਤੋਂ ਬਾਅਦ, ਇਸ ਹਾਦਸੇ ਤੋਂ ਬਾਅਦ। ਦੇਖੋ, ਇਹ ਹਾਦਸਾ ਹੋਇਆ ਸੀਗਾ ਹਿਮਾਚਲ ਦੇ ਵਿੱਚ, ਤੇ ਉੱਥੇ ਵੀ ਦੱਸਦੇ ਕਿ ਕਾਉਸੈਸ ਹੈਗਾ। ਜੀ। ਹਿਮਾਚਲ ਪ੍ਰਦੇਸ਼ ਦੇ ਜਿਹੜੇ ਚੀਫ ਜਸਟਿਸ ਆ ਉਹ ਹੈਗੇ ਆ GS ਸੰਧਾਵਾਲੀਆ। ਉਹਨਾਂ ਦੇ ਬੈਂਚ ਨੇ ਸਰਕਾਰ ਤੋਂ ਜਵਾਬ ਤਲਬੀ ਵੀ ਕਰ ਲਈ। ਲਾਈਫਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਨੇ ਇਹ ਇੱਕ ਲੋਕ ਹਿੱਤ ਪਟੀਸ਼ਨ ਪਾਈ ਆ ਕਿ ਜਿਹੜਾ ਸੈਸ ਆ, ਕਾਉਸੈਸ ਕਹਿ ਲਓ, ਗਾਉਸੈਸ ਕਹਿ ਲਓ, ਗਾਊਸੈਸ, ਤਾਂ ਬਈ ਇਹਦੇ ਉੱਤੇ ਜੋ ਸੈਸ ਲੱਗਦਾ ਉਹਦੀ ਜਿਹੜੀ ਰਕਮ ਹੈ ਉਹ ਬਈ ਖਰਚ ਕਿੱਥੇ ਹੁੰਦੀ, ਘੱਟੋ ਘੱਟ ਉਹ ਤੇ ਦੱਸਿਆ ਜਾਵੇ। ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬੇ ਦੀ ਪਸ਼ੂਆਂ ਦੀ 20ਵੀਂ ਜਨਗਣਨਾ ਦੇ ਅੰਕੜੇ ਮੁਤਾਬਕ 36,311 ਅਵਾਰਾ ਪਸ਼ੂ ਮਿਲੇ, ਜਿਨ੍ਹਾਂ ਵਿੱਚੋਂ 20,203 ਨੂੰ ਸ਼ੈਲਟਰ ਵਿੱਚ ਇਹਨਾਂ ਨੇ ਮਤਲਬ ਕਿ ਪਾਇਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆਪਾਂ ਕਿ ਇਹ ਪਟੀਸ਼ਨ ਤੇ ਬੜੀ ਕਾਬਲੇ ਤਾਰੀਫ ਆ ਪ੍ਰਵੀਨ ਜੀ। ਇਹ ਹੋਣੀ ਵੀ ਚਾਹੀਦੀ। ਇਹ ਕਹਿੰਦੇ ਆ ਕਿ ਇੰਨੇ ਸੀਗੇ ਅਵਾਰਾ ਪਸ਼ੂ, ਤੇ ਪਰ 9117 ਅਜੇ ਵੀ ਅਵਾਰਾ ਘੁੰਮਦੇ ਆ ਜਿਨ੍ਹਾਂ ਨੂੰ ਸ਼ੈਲਟਰਿੰਗ ਨਹੀਂ ਕੀਤਾ ਗਿਆ, ਤੇ 100 ਕਰੋੜ ਤੋਂ ਵੱਧ ਕਾਉਸੈਸ ਜਿਹੜਾ ਹੈ ਉਹ ਲਿਆ ਜਾਂਦਾ। ਬਈ ਇਹ ਗੱਲ ਆ ਕਿ ਹੁਣ ਮੇਰੇ ਖਿਆਲ ਦੇ ਨਾਲ ਲੱਗਦੇ ਹੱਥ ਪੰਜਾਬ ਵਾਲਾ ਵੀ ਹਿਸਾਬ ਕਿਤਾਬ ਲੈ ਹੀ ਲਿਆ ਜੀ। ਬਿਲਕੁਲ, ਕਿਉਂਕਿ ਬਾਦਲ ਸਰਕਾਰ ਵੇਲੇ ਮੈਨੂੰ ਯਾਦ ਆ ਕਿ ਗਊ ਸੇਵਾ ਕਮਿਸ਼ਨ ਬਣਾ ਦਿੱਤਾ ਗਿਆ ਸੀ ਪ੍ਰਵੀਨ ਜੀ। ਉਹਦੇ
ਕੀਮਤੀ ਭਗਤ ਜੀ ਚੇਅਰਮੈਨ ਲਾਏ ਗਏ ਸਨ ਤੇ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਸੀ। ਉਹ ਤੋਂ ਬਾਅਦ ਤੁਸੀਂ ਵੇਖੋ ਸ਼ਰਾਬ ਦੀ ਬੋਤਲ ਤੋਂ ਲੈ ਕੇ ਸ਼ਾਇਦ ਸੀਮੈਂਟ ਵਗੈਰਾ ਤੱਕ ਕੌਸੈਸ ਲਿਆ ਜਾਂਦਾ ਹੈ। ਉਹ ਕਿੰਨਾ ਬਣਦਾ। ਅੱਗੇ ਬਠਿੰਡੇ ਜ਼ਿਲ੍ਹੇ ਦੀ ਅਸੀਂ ਕੁਝ ਸਾਲ ਪਹਿਲਾਂ ਆਰਟੀਆਈ ਦੇਖੀ ਸੀਗੀ ਜੀ ਕਿ ਜੀ ਉਹਦੇ ਵਿੱਚ ਕਰੋੜਾਂ ਰੁਪਈਆ ਦਾ ਜਿਹੜਾ ਕੌਸੈਸ ਸੀਗਾ ਉਹ ਸਰਕਾਰ ਦਾ ਕੋਈ ਹਿਸਾਬ ਕਿਤਾਬ ਨਹੀਂ ਕਿ ਗਿਆ ਕਿੱਧਰ ਆ। ਇਸ ਕਰਕੇ ਇਹ ਜਿਹੜੀ ਰਕਮ ਆ ਆਪਾਂ ਗੌਲਦੇ ਨਹੀਂ ਹੈ। 5-5 10-10 ਰੁਪਈਏ ਦਿੱਤੀ ਤੁਰੇ ਜਾਂਦੇ ਆ ਉਹ ਕਿੱਥੇ ਜਾਂਦਾ ਹੈ। ਲੰਮਾ ਹਿਸਾਬ ਲਾਈਏ ਤੇ ਉਹ ਬਹੁਤ ਵੱਡਾ ਅਮਾਉਂਟ ਬਣ ਜਾਂਦਾ। ਫਿਰ ਉਹ ਖਰਚ ਕਿੱਥੇ ਕੀਤਾ ਜਾਂਦਾ ਹੈ। ਕੋਈ ਹਿਸਾਬ ਆਪਣੇ ਪੰਜਾਬ ਦਾ ਹੀ ਹਾਲ ਦੇਖ ਲਓ ਨਾ। ਪੰਜਾਬ ਦੇ ਵਿੱਚ ਚਲੋ ਰਾਜਵੀਰ ਜਵੰਦਾ ਤੇ ਇੱਕ ਹਾਈ ਪ੍ਰੋਫਾਈਲ ਬਣ ਗਿਆ, ਉਹਦੀ ਮੌਤ ਹੋਈ, ਪਰ ਤੁਸੀਂ ਇਹ ਵੇਖੋ ਕਿੰਨੇ ਬੰਦੇ ਆ ਜਿੰਨੇ ਮਰਦੇ ਆ ਜਿਹੜੇ ਸੜਕਾਂ ਤੇ, ਕਿੰਨੇ ਬੰਦੇ ਆ ਜਿਹੜੇ ਵਿਚਾਰੇ ਬਾਜ਼ਾਰ ਚ ਤੁਰੇ ਜਾਂਦੇ ਨੇ ਤੇ ਸੰਡਾ ਆਉਂਦਾ ਚੁੱਕ ਕੇ ਮਾਰਦਾ, ਕਿੰਨੇ ਵਹੀਕਲ ਨੇ ਜਿਹੜੇ ਸੰਡੇ ਤੋੜ ਦਿੰਦੇ ਨੇ। ਕੌਸੈਸ ਨਹੀਂ, ਇਹਨੂੰ ਸੰਡਾ ਸੈਸ ਵੀ ਵਿੱਚ ਹੀ ਕਹਿ ਲਓ ਤੁਸੀਂ, ਕਿ ਇਹ ਵੀ ਤਾਂ ਤੁਸੀਂ ਉਹਨਾਂ ਵਾਸਤੇ ਉਹ ਲੈਨੇ ਹੋ। ਸਹੀ ਗੱਲ। ਇਸ ਕਰਕੇ ਮੇਰੇ ਖਿਆਲ ਦੇ ਨਾਲ ਇੱਕ ਲੋਕ ਹਿੱਤ ਪਟੀਸ਼ਨ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਚ ਵੀ ਪਾਉਣੀ ਚਾਹੀਦੀ ਹੈ ਤਾਂ ਕਿ ਐਕਚੁਅਲ ਚ ਸਥਿਤੀ ਜਿਹੜੀ ਆ ਉਹ ਪਤਾ ਲੱਗ ਸਕੇ। ਜੀ ਬਿਲਕੁਲ ਬਿਲਕੁਲ। ਤੇ ਗੱਲ ਕਰੀਏ ਮਿੰਟੂ ਜੀ ਨਾਲ, ਸ਼ਾਇਦ ਆਪਣਾ ਰਾਬਤਾ ਜਿਹੜਾ ਉਹ ਟੁੱਟ ਗਿਆ। ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਦੁਬਾਰਾ ਜੁੜਨ ਦੀ। ਆਪਾਂ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਜਿਹੜਾ ਕੌਸੈਸ ਦਾ ਮੁੱਦਾ ਉੱਠਿਆ, ਇਹਦੇ ਨਾਲ ਹੀ ਮੈਮੋਰੈਂਡਮ ਦੇਣ ਦੇ ਮਾਮਲੇ ਤੇ ਜਿਹੜੀ ਸਰਕਾਰ ਉਹ ਜੀ ਇਹਨਾਂ ਖਬਰਾਂ ਦੇ ਉੱਤੇ ਆਪਾਂ ਜਾਣਕਾਰੀਆਂ ਜਿਹੜੀਆਂ ਮਿੰਟੂ ਜੀ ਤੋਂ ਹਾਸਲ ਕੀਤੀਆਂ ਨੇ। ਤੇ ਮਿੰਟੂ ਜੀ ਇੱਕ ਵਾਰ ਫਿਰ ਤੋਂ ਜੀ ਜੇ ਆਪਾਂ ਗੱਲ ਕਰੀਏ ਗੁਪਤਾ ਦੇ ਲਈ ਜਿਹੜੀ ਚੋਣ ਆ ਉਹ ਸਿਰਫ ਰਸਮ ਮਾਤਰ ਹੀ ਰਹਿ ਗਈ ਹੈ ਜੀ ਹੁਣ ਤਾਂ। ਹਾਂ ਬਿਲਕੁਲ ਪ੍ਰਵੀਨ ਜੀ, ਇਹਦੇ ਚ ਤੇ ਹੁਣ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਗੁਪਤਾ ਜੀ ਗੁਪਤ ਤਰੀਕੇ ਨਾਲ ਨਹੀਂ ਸ਼ਰੇਆਮ ਰਾਜ ਸਭਾ ਦੇ ਵਿੱਚ ਜਾਣਗੇ ਜੀ। ਦੇਖੋ ਇਹਨਾਂ ਦੇ ਕੋਲ ਬਹੁਮਤ ਆ, ਇਹਨਾਂ ਦੇ ਕੋਲ ਸਾਰਾ ਕੁਛ ਆ, ਹੋਣਾ ਕਰਨਾ ਕੀ ਆ। ਪਰ ਇੰਟਰਸਟਿੰਗ ਚੀਜ਼ ਜਿਹੜੀ ਹੈ ਨਾ ਇਸ ਰਾਜ ਸਭਾ ਦੇ ਇਲੈਕਸ਼ਨ ਚ ਇੱਕ ਹੋਰ ਵੇਖਣ ਨੂੰ ਮਿਲੀ। ਇੱਥੇ 3 ਹੋਰ ਆ ਗਏ ਨੇ, ਮਤਲਬ ਕਿ ਮੁਕਾਬਲੇਬਾਜ਼, ਕਹਿੰਦੇ ਰਜਿੰਦਰ ਗੁਪਤਾ ਦੇ ਨਾਲ ਮੁਕਾਬਲਾ ਕਰਨਾ। ਅੱਛਾ, ਹਾਂਜੀ, ਉਹ 3 ਉਮੀਦਵਾਰ ਪੰਜਾਬ ਦੇ ਨਾਲ ਸੰਬੰਧਿਤ ਹੀ ਹਨ। ਇੱਕ ਰਾਜਸਥਾਨ ਤੋਂ ਆਇਆ ਜੀ, ਇੱਕ ਮਹਾਰਾਸ਼ਟਰ ਦਾ ਰਹਿਣ ਵਾਲਾ, ਇਸਦੇ ਨਾਲ ਹੀ ਇੱਕ ਉਮੀਦਵਾਰ ਤੇਲੰਗਾਨਾ ਤੋਂ ਆ ਕੇ ਜੀ ਚੰਡੀਗੜ੍ਹ ਦੇ ਵਿੱਚ ਨਾਮਜ਼ਦਗੀ ਪਰਚਾ ਭਰ ਕੇ ਇਹਨਾਂ ਨੂੰ ਪਤਾ ਨਹੀਂ ਕੀ ਖੁਰਕੁਠੀ ਹੈ। ਪਰ ਗੱਲ ਇਹ ਹੈ ਨਾ ਕਿ ਨਿਯਮ ਦੇ ਮੁਤਾਬਕ ਨਾਮਜ਼ਦਗੀ ਉਹੀ ਭਰ ਸਕਦਾ ਜਿਹਦੇ ਕੋਲ ਘੱਟੋ ਘੱਟ 10 ਮੈਂਬਰ ਪਾਰਲੀਮੈਂਟਾਂ ਦਾ ਸਮਰਥਨ ਹੋਵੇ। ਆਟੋਮੈਟਿਕਲੀ ਇਹ ਸਾਰੇ ਰੱਦ ਹੋ ਜਾਣਗੇ। ਤੇ ਦੂਜਾ ਕਿਸੇ ਆਪਣੇ ਇੱਥੋਂ ਦੀ ਪਾਰਟੀ, ਚਾਹੇ ਕਾਂਗਰਸ ਹੈ ਜੀ ਚਾਹੇ ਅਕਾਲੀ ਦਲ ਹੈ, ਉਹਨਾਂ ਨੇ ਤੇ ਭਰਿਆ ਹੀ ਨਹੀਂ ਕੋਈ ਪਰਚਾ। ਮੇਰੇ ਤੇ ਨੋਟਿਸ ਚ ਹੈ ਨਹੀਂ ਗਾ ਜੀ। ਤਾਂ ਫਿਰ ਇਹਦਾ ਮਤਲਬ ਇਹੀ ਆ ਕਿ ਚਾਹੇ हैदराबाद वाला कांति होवे, चाहे नवनीत चतुर्वेदी होवे, ठीक है ना जी। ये सारे, हालांकि नवनीत ने तो गेम घुमाई सी। मैनू एक पत्रकार ने फोन किया कि नवनीत दावा कर दिया कि 10 इन्हां दे मैंबर पार्लीमेंटा ने साइन कीते ने, 10 विधायकों ने, सॉरी 10 विधायकों ने। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀਰੇ ਆਪਦੀ ਖਬਰ ਕਰਨ ਤੋਂ ਪਹਿਲਾਂ, ਕਿਉਂਕਿ ਅਸੀਂ ਇੱਕੋ ਅਖਬਾਰ ਚ ਕੰਮ ਕਰਦੇ ਰਹੇ ਤੇ ਚਲੋ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰ ਲੈਂਦੇ ਆ ਪੱਤਰਕਾਰ। ਮੈਂ ਕਿਹਾ ਖਬਰ ਬ੍ਰੇਕ ਕਰਨ ਤੋਂ ਪਹਿਲਾਂ ਉਹਦਾ ਸੋਚ ਲਈ, ਇਹ ਬੰਦਾ ਨਵਨੀਤ ਚਤੁਰਵੇਦੀ ਹੈ ਖਿਡਾਰੀ ਆ। ਸਹੀ ਗੱਲ। ਮੈਂ ਕਿਹਾ ਤੂੰ ਉਹਦੇ ਤੋਂ ਲਿਸਟ ਮੰਗ ਲੈ, ਤੇ ਉਹ ਜਿਹੜਾ ਕੋਈ ਲਿਸਟ ਦੇਗਾ ਤੇ ਉਹਦੇ ਨਾਂ ਤੇ ਅੱਗੇ ਕੋਈ ਟੈਲੀਫੋਨ ਨੰਬਰ ਲਿਖ ਕੇ ਉਹਦੇ ਤੋਂ ਟੈਲੀਫੋਨ ਕਰਕੇ ਕਨਫਰਮ ਕਰ ਲੈ। ਸਹੀ ਹੈ। ਤੇ ਅੱਜ ਪਿਆ ਕਨਫਰਮ ਹੁੰਦਾ। ਹੁਣ ਤੁਸੀਂ ਹਿਸਾਬ ਲਾ ਲਓ ਕਿ ਕੀ ਚੱਲਣ ਦੀ ਜੀ। ਖੈਰ ਇਹ ਗੱਲ ਇਹ ਆ ਕਿ ਇਹ 3 ਜਿਹੜੇ ਸੀਗੇ ਉਹ ਆਏ ਨੇ। ਮਹਾਰਾਸ਼ਟਰ ਦਾ ਵੀ ਇੱਕ ਪ੍ਰਭਾਕਰ ਦਾਦਾ, ਉਹ ਨਾ ਦਾਦਾ ਦਾ ਕੁਝ ਵਟਿਆ ਜਾਂਦਾ, ਚਤੁਰਵੇਦੀ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਗੱਲਾਂ ਫੋਕੀਆਂ ਹੀ ਹੁੰਦੀਆਂ ਨੇ ਕਈ ਵਾਰ। ਇਸ ਕਰਕੇ ਰਜਿੰਦਰ ਗੁਪਤਾ ਚਾਹਣਗੇ। ਪਰ ਹੁਣ ਇੰਟਰਸਟਿੰਗ ਇਸ ਚੀਜ਼ ਨੂੰ ਆਪਾਂ ਦੇਖਾਂਗੇ ਕਿ ਜੋ ਦੇਖਣਯੋਗ ਹੋਏਗੀ ਉਹ ਇਹ ਆ ਕਿ ਹਰਭਜਨ ਸਿੰਘ, ਪ੍ਰਗਟ ਸਿੰਘ ਵਿਚਾਰਾ ਕਿੱਧਰੋਂ ਆ ਗਿਆ ਉੱਥੇ ਸੱਤਾ ਤੋਂ ਬਾਹਰ, ਹਰਭਜਨ ਸਿੰਘ
ਹਰਭਜਨ ਸਿੰਘ ਦਾ ਇੱਕ ਛਤਰ ਰਾਜ ਚੱਲਣ ਡਿਆ PCA ਦੇ ਵਿੱਚ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ, ਠੀਕ ਹੈ ਨਾ ਜੀ। ਕੀ ਰਜਿੰਦਰ ਗੁਪਤਾ ਜਿਨ੍ਹਾਂ ਨੇ ਪਹਿਲਾਂ PCA ਚਲਾਈ ਆ ਕਾਂਗਰਸ ਰਾਜ ਦੇ ਵਿੱਚ, ਤਾਂ ਬਈ ਦੁਬਾਰਾ ਆ ਜਾਣਗੇ। ਉਹ ਹਾਂਜੀ ਮੈਂ ਕਿਹਾ ਦੁਬਾਰਾ ਆ ਜਾਣਗੇ, ਦੁਬਾਰਾ ਉੱਥੇ ਆਪਦਾ ਮੱਠ ਸਥਾਪਿਤ ਕਰਨਗੇ। ਹੋ ਸਕਦਾ ਹੈ, ਕਿਉਂਕਿ ਜਿਹੜੀ ਉਹਨਾਂ ਦੀ ਗੱਲਬਾਤ, ਤੁਸੀਂ ਸਿਸੋਦੀਆ ਸਾਹਿਬ ਦੀ ਜੱਫੀ ਤੇ ਵੇਖੋ ਨਾ, ਉਹ ਇੰਨੀ ਘੁੱਟ ਕੇ ਪਾਈ ਆ, ਮੇਰੇ ਖਿਆਲ ਦੇ ਨਾਲ ਤਾਂ ਏਦਾਂ ਲੱਗਦਾ ਜਿਵੇਂ ਬਹੁਤ ਦੇਰ ਬਾਅਦ ਭਰਾ ਵਿਛੜੇ ਮਿਲੇ ਹੋਣ ਜੀ। ਸੋ ਇਸ ਕਰਕੇ ਕਈ ਜੱਫੀਆਂ ਜਿਹੜੀਆਂ ਸੰਕੇਤ ਤੇ ਦੇ ਜਾਂਦੀਆਂ। ਤਾਂ ਗੱਲ ਇਹ ਹੈ ਕਿ ਹਰਭਜਨ ਸਿੰਘ ਨੇ ਬੜੀਆਂ ਚੰਮਦੀਆਂ ਚਲਾਈਆਂ ਨੇ PCA ਦੇ ਵਿੱਚ 2-3 ਸਾਲਾਂ ਦੇ ਦੌਰਾਨ। ਕੀ ਉਸ ਜਗ੍ਹਾ ਤੇ ਵੀ ਰਜਿੰਦਰ ਗੁਪਤਾ ਪਹੁੰਚਣਾ ਚਾਹਣਗੇ? ਕਿਉਂਕਿ ਇਹਨਾਂ ਦੀ ਟੀਮ ਤੇ ਲੱਗੀ ਹੋਈ ਹੈ ਨਾ ਐਕਟਰ ਲਗਾਤਾਰ ਹਰਭਜਨ ਸਿੰਘ ਦੇ ਖਿਲਾਫ ਕੰਮ ਕਰਦੇ। ਹਰਭਜਨ ਸਿੰਘ ਨੂੰ ਜੇ ਆਪਾਂ ਕਹੀਏ ਵੀ ਰੋਕਣ ਦਾ ਕੰਮ ਕੀਤਾ ਹੈ ਬਤੌਰ BCCI ਪ੍ਰਧਾਨ, ਉਹ ਇਹਨਾਂ ਦੀ ਟੀਮ ਨੇ ਸੀ। ਕੀ ਹਰਭਜਨ ਨੂੰ ਪਤਾ ਨਹੀਂ ਵੀ ਜਿਹੜੇ ਬੰਦਿਆਂ ਨੇ BCCI ਦਾ ਪ੍ਰਧਾਨ ਬਣਦਾ ਬੰਦਿਆਂ ਮੈਨੂੰ ਰੋਕਤਾ, ਉਹ ਅੱਜ ਸਰਕਾਰ ਚ ਆ ਗਏ ਆ? ਕੀ ਹਰਭਜਨ ਨੂੰ ਪਤਾ ਨਹੀਂ? ਪਤਾ, ਪਰ ਗੱਲ ਇਹ ਕਿ ਕਈ ਚੀਜ਼ਾਂ ਤੁਹਾਨੂੰ ਪਤਾ ਬਰਦਾਸ਼ਤ ਕਰਨੀਆਂ ਪੈਂਦੀਆਂ। ਸੋ ਇਸ ਕਰਕੇ ਹੁਣ ਇਹੀ ਚੀਜ਼ ਵੇਖਣੀ ਹੈ ਕਿ ਗੁਪਤਾ ਜੀ ਜਿਹੜੇ ਆ ਉਹ ਇੱਕ ਆਪਣੇ ਮੁਕਾਬਲੇਬਾਜ਼ ਨੂੰ ਪਛਾੜ ਕੇ ਤੇ ਭਾਈ ਜਾਣਗੇ ਹੁਣ ਰਾਜ ਸਭਾ ਦੇ ਵਿੱਚ। ਟੌਰਾ ਹੀ ਟੌਰਾ ਹੈ, ਇਹ ਟੌਰਾ ਤੁਹਾਨੂੰ ਪਤਾ ਪੈਸੇ ਨਾਲ ਹੁੰਦੀ ਹੈ। ਸਹੀ, ਥੈਲੀ ਵਾਲਿਆਂ ਦਾ ਹਾਲ ਹੈ। ਤੇ ਸੰਗਰੂਰ ਦੇ ਵਿੱਚ ਹੀ ਕਹਿੰਦੇ ਤਾਣੀ ਉਲਝ ਗਈ। ਮਾਨ ਸਾਹਿਬ ਨੇ ਤਾਂ ਇੱਥੋਂ ਸ਼ੁਰੂਆਤ ਕੀਤੀ ਸੀ ਆਮ ਆਦਮੀ ਪਾਰਟੀ ਦਾ ਬੂਟਾ ਪੰਜਾਬ ਚਲਾਉਣ ਦੀ, ਜਦੋਂ ਪਹਿਲੀ ਵਾਰੀ ਚੋਣ ਜਿੱਤੇ ਸੀ। ਇਹ ਸੰਗਰੂਰ ਦੇ ਵਿੱਚ ਤੇ ਮੈਂ ਅੱਗੇ ਗੱਲ ਕਹੀ, ਹੁਣ ਤੇ ਮੈਨੂੰ ਪਤਾ ਨਹੀਂ, ਕੁਝ ਮਹੀਨੇ ਪਹਿਲਾਂ ਮੈਂ ਚੈਲੰਜ ਕੀਤਾ ਸੀਗਾ ਜੀ ਕਿ ਤੁਸੀਂ ਮੈਨੂੰ ਸੰਗਰੂਰ ਦੇ ਆਪਰੇਸ਼ਨ ਥੀਏਟਰ ਦੇ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਉਹਦੇ ਸਾਰੇ ਉਪਕਰਨਾਂ ਦੀ ਪੂਰਿਆਂ ਦੀ ਸੂਚੀ ਦੇ ਦਿਓ। ਮਤਲਬ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਪਰੇਸ਼ਨ ਥੀਏਟਰ ਤੱਕ ਉਪਕਰਨ ਪੂਰੇ ਨਹੀਂ ਸੀ। ਜੀ ਡਾਕਟਰ ਤਸੂਰ ਦੀ ਗੱਲ, ਜਦੋਂ ਸਿਹਤ ਕ੍ਰਾਂਤੀ ਤੇ ਜਦੋਂ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ, ਤਾਂ ਦੇਖੋ ਸੰਗਰੂਰ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਥਾਵਾਂ ਤੇ ਏਦਾਂ ਹੋਇਆ ਜੀ ਕਿ ਬੰਦੇ ਇਹਨਾਂ ਨੇ ਇਧਰੋਂ ਉਧਰੋਂ ਇਕੱਠੇ ਕੀਤੇ ਤੇ ਫਿਰ ਬਾਅਦ ਦੇ ਵਿੱਚ ਆਪਣੇ ਬੰਦੇ ਜਿਹੜੇ ਪ੍ਰਧਾਨ ਬਣਾ ਦਿੱਤੇ। ਇਹਨਾਂ ਨੇ ਮਤਲਬ ਕਿ ਇਧਰੋਂ ਉਧਰੋਂ ਬੰਦੇ ਛੋੜ ਲਏ। ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਸਰਕਾਰਾਂ ਬਦਲਦੀਆਂ ਲੋਕ ਪਾਲੇ ਵੀ ਬਦਲੇ। ਜੀ ਹੁਣ ਹੁੰਦਾ ਕੀ ਆ ਕਿ 15 ਦਿਨ ਪਹਿਲਾਂ ਤੇ 20 ਦਿਨ ਪਹਿਲਾਂ ਇਹਨਾਂ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਖਿਲਾਫ ਬਗਾਵਤ ਦਾ ਝੰਡਾ ਚੱਕਿਆ। 6-7 ਦਿਨ ਦੇ ਅੰਦਰ ਅੰਦਰ ਤੁਸੀਂ ਪ੍ਰਧਾਨ ਨਾ ਬਦਲਿਆ ਜੀ ਤੇ ਫਿਰ ਅਸੀਂ ਪਾਰਟੀ ਛੱਡ ਦੇਵਾਂਗੇ। ਫਿਰ ਮੁੜ ਕੇ ਪਰਸੋਂ ਪਾਰਟੀ ਛੱਡ ਵੀ ਗਿਆ। ਠੀਕ ਹੈ ਨਾ ਜੀ। ਇਹਨਾਂ ਦੇ ਨਾਲ ਇਹ ਵੀ ਕਿਹਾ ਕਿ ਅਸੀਂ ਆਪਣੀ ਆਲਾ ਕਮਾਨ ਤੱਕ ਨੂੰ ਜਾਣੂ ਕਰਵਾ ਦਿੱਤਾ ਸੀਗਾ ਕਿ ਭਾਈ ਅਸੀਂ ਬਗਾਵਤ ਕਰ ਜਾਵਾਂਗੇ। ਨਹੀਂ, ਜਦੋਂ ਇਹ ਗਏ ਪ੍ਰਵੀਨ ਜੀ, ਤੇ ਕਿਉਂਕਿ ਦੇਖੋ ਗੱਲ ਇਹ ਹੈ ਕਿ ਸ਼ਹਿਰ ਦੇ ਵਿੱਚ ਕੋਈ 29 ਵਾਰਡ ਹੈ ਉੱਥੇ, ਆਪ ਦੇ ਤਾਂ ਜਿੱਤੀ ਸਿਰਫ 7 ਸੀ ਤੇ 29 ਹੁਣ ਤੁਹਾਨੂੰ ਪ੍ਰਧਾਨ ਬਣਾਉਣ ਲਈ ਕਿੰਨੇ ਚਾਹੀਦੇ ਆ? 16। ਅੱਛਾ, ਬਾਅਦ ਚ ਇਹਨਾਂ ਕੀ ਕੀਤਾ ਕਿ 5 ਆਜ਼ਾਦ ਕਾਉਂਸਲਰ ਆਪ ਨੂੰ ਸ਼ਾਮਲ ਕਰਵਾ ਲਏ। ਗਿਣਤੀ ਕਿੰਨੀ ਹੋ ਗਈ? 12 ਜੀ। ਪਵਨ ਅਰੋੜਾ ਤੇ ਨਰਿੰਦਰ ਭਰਾਜ 2 MLA ਹੋ ਗਏ। 2 MLA ਹੋ ਗਏ। ਕਿੰਨੇ ਗਿਣਤੀ ਹੋ ਗਈ? 14। 2 ਆਜ਼ਾਦ ਉਮੀਦਵਾਰਾਂ ਤੋਂ ਸਮਰਥਨ ਲੈ ਲਏ, ਕਾਬਜ਼ ਹੋ ਗਏ। ਆਹ ਜੁਗਾੜ ਕੀਤਾ ਇਹਨਾਂ ਨੇ। ਜਿਵੇਂ ਅੰਮ੍ਰਿਤਸਰ ਦੇ ਵਿੱਚ, ਬਠਿੰਡੇ ਦੇ ਵਿੱਚ ਤਾਂ ਇਹਨਾਂ ਦੇ ਕੋਲ 1 ਕਾਉਂਸਲਰ ਸੀ, ਤੁਹਾਨੂੰ ਪਤਾ। ਹੁਣ ਨਿਗਮ ਦੇ ਜਿਹੜੇ ਪ੍ਰਧਾਨ ਨੇ ਮਹਿਤਾ ਸਾਹਿਬ ਦੇ ਲੜਕੇ ਨੇ, ਵੈਸੇ ਕੰਮ ਅੱਛਾ ਕਰ ਰਹੇ ਨੇ, ਪਦਮ ਮੁੰਡੇ ਦਾ ਨਾਮ, ਪਰ ਉਹ ਏਦਾਂ ਹੀ ਤੁਹਾਨੂੰ ਪਤਾ ਗੇਮ ਲੱਗ ਗਏ। ਹੁਣ ਹੋਇਆ ਕੀ ਹੈ ਕਿ ਜਿਹੜੇ ਉਹ 2 ਆਜ਼ਾਦ ਸੀ ਉਹ 8 ਦੇ ਪਿੱਛੇ ਕਹਿੰਦੇ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਕਦੀ ਉਹਨਾਂ ਨੇ ਵੀ ਕਹਿਤਾ ਕਿ ਸਾਡਾ ਵੀ ਸਮਰਥਨ। ਤਾਂ ਹੁਣ ਤੁਸੀਂ ਲਾ ਲਓ ਕਿ 8 ਹੋ ਗਏ ਤੇ 2 ਇਹ ਗਏ ਤੇ ਪੱਲੇ ਕੀ ਰਹਿ ਗਿਆ? ਸਹੀ ਹੈ। ਸੋ ਇਸ ਕਰਕੇ ਇਹਨਾਂ ਦੀਆਂ ਹੁਣ ਗੰਢਾਂ ਖੁੱਲਣੀਆਂ ਸਟਾਰਟ ਹੋ ਗਈਆਂ ਨੇ। ਮੈਂ ਅਕਸਰ ਕਹਿੰਦਾ ਹੁੰਦਾ ਸੀਗਾ ਆਡੀਅנס ਨੂੰ
ਹੂੰ ਕਿ 1 ਜਨਵਰੀ 26 ਤੋਂ ਬਾਅਦ ਝਾੜੂ ਦੇ ਪਿੱਛੋਂ ਕਲਿੱਪ ਜਿਹਾ ਨਹੀਂ ਲੱਗਾ ਹੁੰਦਾ, ਹਾਂਜੀ ਹਾਂਜੀ ਤੇ ਉਹ ਖੁੱਲ ਜਾਏਗਾ, ਢਿੱਲਾ ਪੈ ਜਾਏਗਾ। ਹੂੰ ਤੇ ਮਾਰਚ ਅਪ੍ਰੈਲ ਆਉਂਦਿਆਂ ਵਾਢੀ ਖਤਮ ਹੁੰਦਿਆਂ ਹੂੰ ਉਹ ਕਲਿੱਪ ਜਿਹਾ ਟੁੱਟ ਜਾਏਗਾ ਤੇ ਤੀਲਾ ਹੋਣਾ ਸਟਾਰਟ। ਹੂੰ ਪਰ ਇਹ ਮੈਨੂੰ ਲੱਗਦਾ ਗਲਤੀ ਕਰ ਗਿਆ ਪਿਛਲੀ ਕੋਈ, ਇਹ ਕੰਮ ਪਹਿਲਾਂ ਹੀ ਸਟਾਰਟ ਹੋ ਗਏ ਨੇ ਕਿਸੇ ਹਿਸਾਬ ਨਾਲ। ਕੋਈ ਇਹਨਾਂ ਦੇ ਅਹੁਦੇਦਾਰ ਅਸਤੀਫੇ ਦੇ ਰਹੇ ਆ, ਕੋਈ ਕੁਝ ਕਰ ਰਹੇ ਆ, ਕੋਈ ਕੁਝ ਕਰ ਰਹੇ ਆ। ਤਾਂ ਬਹਰਹਾਲ ਨਿਰਾਸ਼ਾ ਇਹਨਾਂ ਦੇ ਜਿਹੜੇ ਉੱਚ ਪੱਧਰੀ ਲੀਡਰ ਆ ਉਹਨਾਂ ਦੇ ਵਿੱਚ ਵੀ ਹੈ ਕਿ ਸਾਡੇ ਨਾਲ ਮਤਲਬ ਕਿ ਹੋ ਕੀ ਰਿਹਾ, ਜੋ ਅਸੀਂ ਡਿਲੀਵਰ ਕਰਨਾ ਸੀ ਉਹ ਕਰ ਨਹੀਂ ਪਾਏ, ਤੇ ਲੋਕ ਹੁਣ ਕੀ ਕਰਨਗੇ ਉਹ ਤੇ ਲੋਕ ਹੀ ਜਾਣਦੇ ਆ। ਵੈਸੇ ਵੀ ਮਿੰਟੂ ਜੀ ਕਈ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਵੀ ਪਾਰਟੀ ਹਾਈ ਕਮਾਂਡ ਕੋਲੇ ਜਦੋਂ ਇਹ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਤਾਂ ਉਹਨਾਂ ਨੇ ਕਿਹਾ ਵੀ ਕੋਈ ਨਹੀਂ, ਮੁੱਖ ਮੰਤਰੀ ਸਾਹਿਬ ਦਾ ਹਲਕਾ ਦੇਖਦੇ ਆ ਅੱਗੇ ਕੀ ਬਣਦਾ। ਉਹਨਾਂ ਨੇ ਸੀਰੀਅਸ ਜਾਣਬੁੱਝ ਕੇ ਨਹੀਂ ਲਿਆ। ਦੇਖੋ ਗੱਲ ਇਹ ਆ ਕਿ ਮੁੱਖ ਮੰਤਰੀ ਸੀਰੀਅਸ ਨਾ ਲੈਣ, ਪਰ ਇਹਦੇ ਚ ਵੀ ਮੈਂ ਤੇ ਫਿਰ ਉਹਨਾਂ ਦੀ ਇੱਕ ਨਹੀਂ ਜਿਹੜੇ ਦਿੱਲੀ ਵਾਲੇ ਜੀ ਹਾਈ ਕਮਾਂਡ ਕੋਲੇ ਵੀ ਗਿਆ ਇਹ ਮਾਮਲਾ ਕਿ ਅਮਨ ਅਰੋੜਾ। ਮੈਂ ਸਮਝ ਗਿਆ ਮੁੱਖ ਮੰਤਰੀ ਤੁਸੀਂ ਬਦਲ ਨਹੀਂ ਸਕਦੇ। ਠੀਕ ਹੈ ਜੀ, ਚਾਹੇ ਉਹ ਜਿੱਦਾਂ ਮਰਜ਼ੀ ਆ, ਮੁੱਖ ਮੰਤਰੀ ਹੈ। ਪਰ ਲਾਸ ਕਿਹਦਾ ਹੋ ਰਿਹਾ, ਨੁਕਸਾਨ ਕਿਹਦਾ ਹੋ ਰਿਹਾ? ਤੁਹਾਡੀ ਪਾਰਟੀ ਦਾ। ਹਾਂਜੀ, ਮੁੱਖ ਮੰਤਰੀ ਨੇ ਸੰਗਰੂਰ ਦੀਆਂ ਸਾਰੀਆਂ ਸੀਟਾਂ ਤੋਂ ਥੋੜੀ ਲੜਨਾ ਹੈ। ਉਹ ਤਾਂ ਪਤਾ ਨਹੀਂ ਉਹਦਾ ਕੋਈ ਲੜੇ ਕਿ ਨਾ ਲੜੇ। ਮੁੱਖ ਮੰਤਰੀ ਨੇ ਤਾਂ ਧੂਰੀ ਤੋਂ ਲੜਨਾ। ਸਹੀ, ਪਰ ਤੁਸੀਂ ਤਾਂ ਆਪਦਾ ਨੁਕਸਾਨ ਉੱਥੇ ਸੰਗਰੂਰ ਦੀਆਂ ਸਾਰੀਆਂ ਸੀਟਾਂ ਤੇ ਕਰਵਾ ਰਹੇ ਹੋ। ਜਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਜਾਂ ਓਵਰਆਲ ਤੁਹਾਡਾ ਮੈਸੇਜ ਆ ਰਿਹਾ, ਤਾਂ ਫਿਰ ਇਸ ਲੀਡਰਸ਼ਿਪ ਨੂੰ ਜਾਂ ਇਹ ਜਿਹੜਾ ਸਰਕਾਰ ਦਾ ਤਾਲਮੇਲ ਹੈ ਫਿਰ ਉਹਨੂੰ ਤੁਸੀਂ ਕਿੱਦਾਂ ਲਾਓਗੇ? ਉਹ ਤਾਂ ਹੁਣ ਜੇ ਗੱਲਾਂ ਸੁਣੀਏ ਤੇ ਆ ਜਿਹੜੇ ਹੁਣ ਅਫਸਰਾਂ ਦੇ ਤਬਾਦਲੇ ਹੋਏ ਆ ਕਿ ਮੁੱਖ ਮੰਤਰੀ 3 SSP ਲਵਾਉਣਾ ਚਾਹੁੰਦੇ ਸੀ, ਉਹ ਕਹਿੰਦੇ ਨਹੀਂ ਲਾਉਂਦੇ। ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਉਦੋਂ ਅੜ ਗਏ। ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ। ਕੀ ਕਰੋ? ਰੌਲਾ ਤੇ ਇਹੀ ਹੈ ਨਾ। ਤੇ ਫਿਰ ਜਦੋਂ ਹਰ ਇੱਕ ਗੱਲ ਤੇ ਤੁਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਓਗੇ ਤਾਂ ਲੋਕ ਤੁਹਾਡੇ ਨਾਲ ਨਹੀਂ ਰਹਿਣਗੇ। ਉਹ ਨੁਕਸਾਨ ਤੇ ਪਾਰਟੀ ਦਾ ਹੋਣਾ। ਮੁੱਖ ਮੰਤਰੀ ਦਾ ਹਲਕਾ ਹੈ ਜਾਂ ਮੁੱਖ ਮੰਤਰੀ ਦਾ ਇਹ ਗੱਲਾਂ ਤੇ ਚਲੋ ਠੀਕ ਹੈ, ਕੁਛ ਹੱਦ ਤੱਕ ਜਾਇਜ਼ ਹੋ ਸਕਦੀਆਂ, ਪਰ ਇਹਦੇ ਚ ਤੇ ਪਾਰਟੀ ਦਾ ਨਕੰਮਾ ਪਾਣਿਆ। ਤੁਸੀਂ ਇਹਨਾਂ ਚੀਜ਼ਾਂ ਨੂੰ ਸੌਟ ਨਹੀਂ ਕਰ ਪਾ ਰਹੇ। ਉਹਨਾਂ ਦੀ ਮੰਗ ਜਿਹੜੀ ਕਾਉਂਸਲਰਾਂ ਦੀ ਤੁਸੀਂ ਮੰਗ ਨਹੀਂ ਉਹ ਪੂਰੀ ਕੀਤੀ, ਫੁੱਲਫਿਲ ਕੀਤੀ, ਤਾਂ ਬਾਈ ਉਹ ਤੁਹਾਡਾ ਕਿਤੇ ਨਾ ਕਿਤੇ ਨੁਕਸਾਨ ਹੀ ਹੈ ਓਵਰਆਲ। ਕੱਲ ਨੂੰ ਮੰਨ ਲਓ ਉਹ ਰਲ ਕੇ ਕੋਈ ਹੋਰ ਪ੍ਰਧਾਨ ਬਣਾ ਗਿਆ, ਝੰਡਾ ਕਿਸੇ ਹੋਰ ਨੇ ਚੜਾ ਦਿਆ, ਤਾਂ ਉਹ ਡਾਊਨਫਾਲ ਕਿਹਦਾ ਹੋਣਾ? ਸਹੀ, ਸੰਕੇਤ ਕਿਹਦਾ ਜਾਣਾ? ਪਾਰਟੀ ਦਾ ਜਾਣਾ। ਮੁੱਖ ਮੰਤਰੀ ਦਾ ਤਾਂ ਚਿਹਰਾ ਪਹਿਲਾਂ ਸੀਗਾ, ਹੁਣ ਚਿਹਰਾ ਮੁੱਖ ਮੰਤਰੀ ਦਾ ਉਹ ਚਿਹਰਾ ਨਹੀਂ ਰਿਹਾ ਜੀ। ਨਾਲੇ ਤੁਸੀਂ ਦੱਸਿਆ ਹੀ ਆ ਵੀ ਉਹ ਛੱਡ ਕੇ ਤਾਂ ਆਮ ਆਦਮੀ ਪਾਰਟੀ ਨੂੰ ਗਏ ਆ। ਪਾਰਟੀ ਤਾਂ ਆਪ ਹੀ ਵੱਜਣੀ ਹੈ, ਝਾੜੂ ਦਾ ਹੀ ਵੱਜਣਾ ਹੈ, ਕਿਹੜਾ ਕਿਸੇ ਹੋਰ ਦੇ ਵੱਜਣੀ? ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਤੱਕ ਸਰਕਾਰ ਇਹਨਾਂ ਦੀ ਹੈ ਤਾਂ ਨੁਕਸਾਨ ਜਾਂ ਫਾਇਦਾ ਜਿਹੜਾ ਪਾਰਟੀ ਨੂੰ ਹੋਣਾ ਜੀ। ਸਹੀ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।